ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਪਹਿਲਾ ਮੈਸੇਜ ਆਇਆ ਹੈ ਸਿੰਘ ਸਰਦਾਰ ਦੀ ਆਈਡੀ ਤੋਂ। ਇਹ ਲਿਖਦੇ ਹਨ, ਡਾਕਟਰ ਸਾਹਿਬ ਪਹਿਲਾਂ ਤਾਂ ਮੈਂ ਮਾਫੀ ਮੰਗਣਾ ਚਾਹੁੰਦਾ ਹਾਂ ਕਿਉਂਕਿ ਮੈਂ ਇੱਕ ਹਫਤਾ ਲੇਟ ਲਿਖ ਰਿਹਾ ਹਾਂ। ਪਿਛਲੇ ਹਫਤੇ ਇੱਕ ਸੀਨੀਅਰ ਪੱਤਰਕਾਰ ਡਾਕਟਰ ਸ਼ਾਹਿਦ ਮਸੂਦ ਨੇ ਪਾਕਿਸਤਾਨ ਦੇ ਸਾਬਕਾ ISI ਚੀਫ ਜਨਰਲ ਹਮੀਦ ਗੁਲ ਨੂੰ ਖਾਲਿਸਤਾਨ ਬਾਰੇ ਸਵਾਲ ਕੀਤਾ, ਜਿਸ ਵਿੱਚ ਜਨਰਲ ਸਾਹਿਬ ਨੇ ਵੈਸੇ ਤਾਂ ਖਾਲਿਸਤਾਨ ਦੀ ਹਮਾਇਤ ਕੀਤੀ, ਪਰ ਇੱਕ ਜਗ੍ਹਾ ਤੇ ਇਹ ਕਹਿ ਦਿੱਤਾ ਕਿ ਇਹ ਜਨਰਲ ਸੁਬੇਗ ਸਿੰਘ ਦਾ ਹੀ ਪਲਾਨ ਸੀ ਕਿ ਅਸੀਂ ਭਾਰਤੀ ਹਕੂਮਤ ਨੂੰ ਮਜਬੂਰ ਕਰ ਦੇਵਾਂਗੇ ਸਾਡੇ ਤੇ ਅਟੈਕ ਕਰਨ ਲਈ ਅਤੇ ਫਿਰ ਅਸੀਂ ਖਾਲਿਸਤਾਨ ਬਣਾ ਸਕਦੇ ਹਾਂ। ਅਸੀਂ ਆਪਣੇ ਤੌਰ ਤੇ ਜੋ ਜਵਾਬ ਦੇ ਸਕਦੇ ਸੀ ਦਿੱਤਾ, ਪਰ ਸਾਨੂੰ ਲੱਗਦਾ ਹੈ ਕਿ ਤੁਸੀਂ ਜ਼ਿਆਦਾ ਬਿਹਤਰ ਤਰੀਕੇ ਨਾਲ ਜਵਾਬ ਦੇ ਸਕਦੇ ਹੋ। ਇੱਕ ਹੋਰ ਪਾਕਿਸਤਾਨੀ ਪੱਤਰਕਾਰ ਅਹਿਮਦ ਕੁਰੈਸ਼ੀ ਨੇ ਕਸ਼ਮੀਰ ਵਿੱਚ ਸ਼ਹੀਦ ਹੋਏ ਭਾਈ ਜਸਜੀਤ ਸਿੰਘ ਦੀ ਵੀ ਗੱਲ ਕੀਤੀ। ਉਹਨਾਂ ਨੇ 2020 ਰੈਫਰੈਂਡਮ ਦੀ ਵੀ ਆਪਣੇ ਸ਼ੋਅ ਵਿੱਚ ਹਮਾਇਤ ਕੀਤੀ। ਅਸੀਂ ਦੋਵੇਂ ਸ਼ੋਅ ਦੇ ਲਿੰਕ ਤੁਹਾਨੂੰ ਭੇਜ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ। ਇਹਨਾਂ ਦੀ ਆਈਡੀ ਸਿੰਘ ਸਰਦਾਰ ਦੀ ਹੈ, ਸੋ ਸਿੰਘ ਸਾਹਿਬ ਸਰਦਾਰ ਸਾਹਿਬ ਜੀ ਦਾ ਸ਼ੁਕਰੀਆ। ਵੈਸੇ ਜਦੋਂ ਜਹਾਜ਼ਾਂ ਤੇ ਸਫ਼ਰ ਕਰੋ ਨਾ, ਇਹਨਾਂ ਨੂੰ ਖਾਸ ਰੱਖਿਆ ਹੁੰਦਾ, 4 ਲਿਖਿਆ ਹੁੰਦਾ ਉਹਨਾਂ ਨੇ, ਜਿਹਨਾਂ ਨੂੰ ਬਾਹਰ ਕੱਢ ਕੇ ਲਾਈਨ ਖਾਸ ਤਲਾਸ਼ੀ ਲੈ SS ਤੇ ਮੈਨੂੰ ਕੋਈ ਕਹਿੰਦਾ ਜੀ ਪਹਿਲੀ ਵਾਰੀ ਗਏ ਨਾਲ ਉਸੀ 4S, ਮੈਂ ਕਿਹਾ ਇਹ ਕਹਿੰਦੇ ਨੇ ਸਿੰਘ ਸਾਹਿਬ ਸਰਦਾਰ ਸਾਹਿਬ ਪਾਸੇ ਲੱਗੋ ਤੂੰ ਜਿਹੜਾ ਏਡੇ ਟਾਈਟਲ ਨੇ ਤੁਹਾਡੀ ਖਾਸ ਤਲਾਸ਼ੀ ਲੈਣਾ ਜੀ। ਇੱਕ ਚੰਗਾ ਰੁਝਾਨ ਮੈਂ ਦੇਖਿਆ ਖਾਸ ਤੌਰ ਤੇ 31ਵੀਂ ਜਿਹੜੀ ਘੱਲੂਘਾਰਾ ਦਿਵਸ ਦੀ ਯਾਦ ਸੀ ਕਿ ਪਾਕਿਸਤਾਨ ਦੇ ਜਿਹੜੇ ਖਾਸ ਤੌਰ ਤੇ TV ਐਂਕਰਸ ਨੇ, ਉਹਨਾਂ ਨੇ ਖਾਲਿਸਤਾਨ ਦੇ ਮੁੱਦੇ 'ਚ ਵੀ ਦਿਲਚਸਪੀ ਲਈ ਹੈ, ਜੰਮੂ ਕਸ਼ਮੀਰ 'ਚ ਜੋ ਹੋਇਆ ਉਹਦੇ 'ਚ ਵੀ ਦਿਲਚਸਪੀ ਲਈ ਹੈ, ਔਰ ਕਿਸੇ ਹੱਦ ਤੱਕ ਅਜੇ ਬੇਸ਼ੱਕ ਥੋੜ੍ਹੇ ਜਿਹੇ ਡਰਦੀ ਇਹਨਾਂ ਦੀ ਸਪੋਰਟ ਹੈ ਖਾਲਿਸਤਾਨ ਦੇ ਲਈ ਵੀ। ਉਹਨਾਂ ਦਾ ਅਜੇ ਦਿਲ ਵੱਜਦਾ ਹੈ ਇੱਧਰ ਨੂੰ, ਅਜੇ ਪੂਰਾ ਮੂੰਹ ਨਹੀਂ ਖੋਲਦੇ ਹੈ। ਸੋ ਉਹਦੇ 'ਚ ਉਹਨਾਂ ਨੇ 2 ਜਿਹੜੇ ਉਹਨਾਂ ਦੇ ਨੇ ਐਂਕਰ, ਉਹਨਾਂ ਦਾ ਹਵਾਲਾ ਦਿੱਤਾ। ਇੱਕ ਸ਼ਾਹਿਦ ਮਨਸੂਰ ਸੀ, ਕਾਫੀ ਪਪੂਲਰ ਨੇ ਸ਼ਾਹਿਦ, ਇਹਨਾਂ ਦਾ ਹੈਗਾ ਏ ਸ਼ਾਹਿਦ ਮਸੂਦ ਹਾਂਜੀ। ਉਹਨਾਂ ਦੇ ਹਵਾਲੇ ਨਾਲ ਉਹਨਾਂ ਨੇ ਬੇਸ਼ੱਕ ਨਾਂ ਸ਼ਾਹਿਦ ਮਸੂਦ ਹੈ ਵੀ, ਉਹਨਾਂ ਨੇ ਜਨਰਲ ਹਮੀਦ ਗੁਲ ਜਿਹੜੇ ISI ਦੇ ਚੀਫ ਵੀ ਰਹੇ ਔਰ ਕਾਫੀ ਇੱਕ ਸਟੇਜ ਤੇ ਈਵਨ ਅਮਰੀਕਨ ਉਹਨਾਂ ਨੂੰ ਜਿਹੜਾ ਉਹ ਅੰਤਰਰਾਸ਼ਟਰੀ ਦਹਿਸ਼ਤਗਰਦਾਂ ਦੀ ਲਿਸਟ 'ਚ ਲਿਆਉਣਾ ਚਾਹੁੰਦੇ ਸੀ, ਔਰ ਉਹ ਕਾਫੀ ਮਜ਼ਹਬੀ ਵੀ ਵਿਚਾਰਧਾਰਾ ਉਹਨਾਂ ਦੀ ਹੈਗੀ ਹੈ, ਲੇਕਿਨ ਸਿੱਖਾਂ ਦੇ ਵੀ ਉਹਨਾਂ ਨੂੰ ਹਮਦਰਦ ਜਾਂ ਦੋਸਤ ਦੇ ਤੌਰ ਤੇ ਜਾਣਿਆ ਜਾਂਦਾ। ਉਹਨਾਂ ਦੇ ਲਿੰਕਸ ਮੈਂ ਜ਼ਰੂਰ ਦੇਖੇ ਨੇ, ਪਰ ਇੰਨਾ ਕੁ ਬਿਜ਼ੀ ਸਕੈਜੂਲ ਹੈ ਮੈਨੂੰ ਦੇਖਣ ਦਾ ਮੌਕਾ ਨਹੀਂ ਮਿਲਿਆ। ਲੇਕਿਨ ਜੋ ਉਹਨਾਂ ਨੇ ਲਿਖਿਆ ਔਰ ਮੈਨੂੰ, ਕਿਉਂਕਿ ਮੈਂ ਹਮੀਦ ਗੁਲ ਹੋਰਾਂ ਬਾਰੇ ਵੀ ਰਿਸਰਚ ਕੀਤੀ ਹੋਈ ਹੈ, ਮੈਨੂੰ ਪਤਾ ਹੈ ਕਿ ਉਹਨਾਂ ਨੇ ਇਸ ਹਵਾਲੇ ਨਾਲ ਕਿਹਾ ਕਿ ਜੀ ਜਿਹੜੀ ਗੱਲ ਉਹਨਾਂ ਨੂੰ ਇਤਰਾਜ਼ ਲੱਗੀ ਕਿ ਵੀ ਜਨਰਲ ਸੁਬੇਗ ਸਿੰਘ ਨੇ ਉਸ ਨੂੰ ਇਸ ਤਰੀਕੇ ਨਾਲ ਸਟ੍ਰੈਟੇਜਾਈਜ਼ ਕੀਤਾ, ਜਾਂ ਉਹਨਾਂ ਦਾ ਇਹ ਸੋਚਣਾ ਸੀ, ਜਾਂ ਉਹਨਾਂ ਦਾ ਇਹਨਾਂ ਦੇ ਕਹਿਣ ਮੁਤਾਬਕ ਕਹਿਣਾ ਵੀ ਹੋ ਸਕਦਾ ਕਿ ਜੇ ਹਮਲਾ ਕਰੇਗੀ ਭਾਰਤ ਦੀ ਫੌਜ ਤੇ ਇਹ ਖਾਲਿਸਤਾਨ ਦੇ ਕੌਜ਼ ਨੂੰ ਅੱਗੇ ਲੈ ਕੇ ਜਾਏਗਾ, ਜਾਂ ਉਹਨਾਂ ਨੇ ਮਜਬੂਰ ਕੀਤਾ ਭਾਰਤ ਦੀ ਸਰਕਾਰ ਨੂੰ ਜੀ। ਦੇਖੋ, ਕਿਉਂਕਿ ਜਨਰਲ ਹਮੀਦ ਗੁਲ ਜਨਰਲ ਨੇ, ਫੌਜੀ ਨੇ, ਫੌਜੀ ਜਿਹੜਾ ਹੈ ਕਿਸੇ ਵੀ ਸਟ੍ਰੈਟਜੀ ਨੂੰ, ਔਰ ਮੇਜਰ ਜਨਰਲ ਸੁਬੇਗ ਸਿੰਘ ਜਿਨ੍ਹਾਂ ਨੇ ਸਾਰੀ ਉਸ ਕਿਲਾਬੰਦੀ ਨੂੰ ਜਿਹੜਾ ਹੈ ਉਹ ਕੀਤਾ, ਫਾਈਨਲ ਟੱਚ ਵੀ ਦਿੱਤੇ ਔਰ ਜੂਝ ਕੇ ਸ਼ਹੀਦ ਹੋਏ। ਸੋ ਕੁਝ ਚੀਜ਼ਾਂ ਹਾਲਾਂਕਿ ਮਜ਼ਹਬੀ ਨੇ, ਕੁਝ ਚੀਜ਼ਾਂ ਮਜ਼ਹਬ ਦੇ ਹਵਾਲੇ ਨਾਲ ਵੀ ਸੋਚਦੇ ਨੇ, ਇਸ ਲਈ ਸਿੱਖ ਦੀ ਮਰਨ ਦੀ ਸਪਿਰਿਟ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਨੇ। ਸੋ ਮੈਂ ਸਮਝਦਾ ਵੀ ਉਹਨਾਂ ਦਾ ਇੱਕ ਫੌਜੀ ਜਨਰਲ ਦੇ ਤੌਰ ਤੇ ਇਹ ਨਜ਼ਰੀਆ ਉਹਨਾਂ ਬਾਰੇ ਹੋਏਗਾ। ਮੈਨੂੰ ਨਹੀਂ ਲੱਗਦਾ ਵੀ ਸੁਬੇਗ ਸਿੰਘ ਹੋਰਾਂ ਨੇ ਕਿਸੇ ਵੀ ਆਪਣੇ ਇੰਟਰਵਿਊ ਦੇ ਵਿੱਚ ਜਾਂ ਕਦੇ ਕਿਸੇ ਨੂੰ ਪ੍ਰਾਈਵੇਟਲੀ ਇਹ ਕਿਹਾ ਹੋਏਗਾ ਜਾਂ ਕਿਹਾ ਹੋਏ ਕਿ ਜੀ ਮੈਂ, ਕਿਉਂਕਿ ਉਹ ਤਾਂ ਇੱਕ ਓਬੀਡੀਐਂਟ ਸੋਲਜਰ ਦੀ ਤਰ੍ਹਾਂ ਸੰਤ ਪਿੰਡਰਾਂ ਵਾਲਿਆਂ ਨੂੰ ਉਹਨਾਂ ਨੇ ਫੋਲੋ ਕੀਤਾ। ਔਰ ਮਹੀਨਾ ਕੁ ਪਹਿਲਾਂ ਉਹਨਾਂ ਨੇ ਜਿਹੜਾ ਇੱਕ ਇੰਟਰਵਿਊ ਦੇ ਵਿੱਚ ਕੈਲਕਟਾ ਜਾਂ ਬੰਬੇ ਦੇ ਕਿਸੇ ਮੈਗਜ਼ੀਨ ਨੂੰ ਕਿਹਾ ਸੀ ਕਿ ਸੰਤ ਪਿੰਡਰਾਂ ਵਾਲੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਾਅਦ ਇੱਕ ਬਹੁਤ ਵੱਡੇ ਸਿੱਖ ਦੇ ਤੌਰ ਤੇ ਉੱਭਰੇ ਨੇ, ਜਿਨ੍ਹਾਂ ਨੇ ਸਿੱਖਾਂ ਨੂੰ ਆਜ਼ਾਦੀ ਦੇ ਰਸਤੇ ਤੇ ਪਾਇਆ। ਸੋ ਮੈਂ ਸਮਝਦਾ ਵੀ ਉਹਨਾਂ ਦੀ ਟੋਟਲ ਲਾਇਲਟੀ ਸੀ, ਔਰ ਇਹੀ ਸ਼ਾਇਦ ਅਕਾਲ ਪੁਰਖ ਨੂੰ ਇਵੇਂ ਹੀ ਮਨਜ਼ੂਰ ਹੁੰਦਾ ਵੀ ਉਹਨਾਂ ਨੇ ਆਪਣੇ ਅਖੀਰਲੇ ਸਾਹ ਵੀ ਜਿਹੜੇ ਨੇ ਉਹ ਪ੍ਰੀਵੀਅਸ ਨਾਈਟ ਸ਼ਹੀਦ ਹੋ ਜਾਂਦੇ ਨੇ 5 ਔਰ 6 ਜੂਨ ਦੀ ਰਾਤ ਟੈਂਕਾਂ ਦੀ ਲੜਾਈ ਤੋਂ ਪਹਿਲਾਂ, ਔਰ ਉਹਨਾਂ ਦੀ ਅਖੀਰਲੀ ਅਰਦਾਸ ਵੀ ਸੰਤ ਪਿੰਡਰਾਂ ਵਾਲਿਆਂ ਨੇ ਕੀਤੀ। ਸੋ ਅਸੀਂ ਸਮਝਦੇ ਹਾਂ ਵੀ ਜਨਰਲ ਹਮੀਦ ਗੁਲ ਨੇ ਜੇ ਇਵੇਂ ਕਿਹਾ ਵੀ ਹੋਏ ਤਾਂ ਇੱਕ ਫੌਜੀ ਜਨਰਲ ਦਾ ਖਿਆਲ ਹੈ ਕਿ ਵੀ ਅਲਟੀਮੇਟਲੀ ਉਸ ਥੋੜੀ ਥਾਂ ਦੀ ਕਿਲਾਬੰਦੀ ਚੋਂ ਵਿਕਟਰੀ ਤਾਂ ਹੋਣੀ ਨਹੀਂ ਸੀ ਤੇ ਹਰ ਫੌਜੀ ਜਨਰਲ ਵਿਕਟਰੀ ਦੇ ਐਂਗਲ ਤੋਂ ਦੇਖਦਾ। ਫਿਰ ਉਹਨਾਂ ਨੇ ਇਹ ਦੇਖਿਆ ਕਿ ਉਹਦੇ ਚੋਂ ਕੀ ਕੱਢਣਾ ਚਾਹੁੰਦੇ ਹੋਣਗੇ ਸੁਬੇਗ ਸਿੰਘ, ਉਹ ਇਹਨਾਂ ਦਾ ਨਜ਼ਰੀਆ। ਸੋ ਮੈਨੂੰ ਲੱਗਦਾ ਕਿ ਵੀ ਇਹ ਕੋਈ
ਅਦਰਵਾਈਜ਼ ਨਹੀਂ ਹੈ। ਇਹ ਉਹਨਾਂ ਦਾ ਇੱਕ ਨਜ਼ਰੀਆ ਹੈ ਕਿ ਵੀ ਉਹਨਾਂ ਨੇ, ਪਰ ਕਿਉਂਕਿ ਸੁਬੇਗ ਸਿੰਘ ਫੁੱਲੀ ਕਮਾਂਡਰ ਸੁਬੇਗ ਸਿੰਘ ਨਹੀਂ ਸਨ, ਉਹ ਸੰਤ ਭਿੰਡਰਾਂਵਾਲੇ ਹੀ ਸਨ ਜੀ। ਔਰ ਜ਼ਾਹਰ ਹੈ ਵੀ ਉਹਨਾਂ ਨੇ ਕਿਲਾਬੰਦੀ ਇਸ ਤਰੀਕੇ ਦੇ ਨਾਲ ਕੀਤੀ ਕਿ ਉਹਨਾਂ ਨੇ ਡਿਫੈਂਡ ਕੀਤਾ ਟੂ ਦਾ ਐਂਡ। ਬਾਕੀ ਇਹ ਜ਼ਰੂਰ ਹੈ ਕਿ ਕਿਉਂਕਿ ਸੰਤ ਭਿੰਡਰਾਂਵਾਲੇ ਧਾਰਮਿਕ ਤੌਰ ਦੇ ਉੱਤੇ ਪੂਰੇ ਤਰ੍ਹਾਂ ਰੰਗੇ ਹੋਏ ਸਨ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਵੀ ਜੇ ਇਸ ਹੱਦ ਤੱਕ ਭਾਰਤ ਦੀ ਫੌਜ ਚਲੀ ਗਈ, ਹਿੰਦੁਸਤਾਨ ਦੀ ਹਕੂਮਤ ਨੇ ਫੌਜ ਨੂੰ ਹਮਲਾ ਕਰਨ ਤੱਕ ਲੈ ਆਂਦਾ, ਫਿਰ ਇਹਨਾਂ ਦੇ ਨਾਲ ਸਾਡਾ ਕੋਈ ਰਾਫਤਾ ਨਹੀਂ ਹੋਏਗਾ। ਸੋ ਉਹਨਾਂ ਦੇ ਸ਼ਬਦ ਨੇ ਕਿ ਭਾਈ ਜਿੱਦਣ ਹਮਲਾ ਹੋਇਆ ਫੌਜ ਦਾ ਦਰਬਾਰ ਸਾਹਿਬ ਦੇ ਉੱਤੇ, ਖਾਲਿਸਤਾਨ ਦੀ ਨਹੀਂ ਰੱਖੀ ਜਾਏਗੀ। ਦੂਸਰਾ, ਉਹਨਾਂ ਨੇ ਅਹਿਮਦ ਕੁਰੈਸ਼ੀ ਉਹਨਾਂ ਦਾ ਜ਼ਿਕਰ ਕੀਤਾ ਕਿ ਉਹਨਾਂ ਨੇ ਜਸਜੀਤ ਸਿੰਘ ਹੋਰਾਂ ਦਾ ਜ਼ਿਕਰ ਕੀਤਾ, ਸ਼ਹੀਦ ਜਸਜੀਤ ਸਿੰਘ ਔਰ ਰੈਫਰੈਂਡਮ 2020 ਦੀ ਹਮਾਇਤ ਕੀਤੀ। ਬਹੁਤ ਚੰਗੀ ਗੱਲ ਹੈ ਜੀ। ਅਸੀਂ ਤਾਂ ਸਮਝਦੇ ਹਾਂ ਵੀ ਪਾਕਿਸਤਾਨੀ ਰੂਲਰ ਔਰ ਘੱਟੋ ਘੱਟ ਜੇ ਹੁਣ ਮੀਡੀਆ ਥੋੜਾ ਬਹੁਤ ਕਰਨ ਲੱਗਿਆ, ਖੁੱਲ ਕੇ ਆਓ, ਤੁਸੀਂ ਐਵੇਂ ਨਾ ਡਰੋ ਇਹਨਾਂ ਤੋਂ ਕਿ ਵੀ ਇਹ ਤੁਹਾਨੂੰ ਕੀ ਕਰ, ਇਹਨੇ ਤੁਹਾਡਾ ਹਾਲ ਜੋ ਕਰਨਾ ਕਰ ਹੀ ਰਹੇ ਨੇ। ਜੋ ਕੁਛ ਇਹਨਾਂ ਨੇ ਬਲੋਚਿਸਤਾਨ ਚ ਕਰ ਰਹੇ ਨੇ ਹੁਣ, ਈਵਨ ਹਾਲਾਂਕਿ ਕੋਈ ਪਾਰਟੀਬਾਜ਼ੀ ਚ ਉਹਨਾਂ ਦੇ ਇੰਟਰਫੀਅਰ ਨਹੀਂ ਕਰਨਾ ਚਾਹੁੰਦੇ, ਈਵਨ MQM ਦੇ ਹਵਾਲੇ ਨਾਲ ਵੀ ਖਬਰ ਹੈ BBC ਨੇ ਕੀਤੀ ਹੈ ਕਿ ਕਿਵੇਂ ਉਹਨਾਂ ਨੇ ਉੱਥੇ 2 ਫੜੇ ਨੇ ਇੰਡੀਅਨ ਆਪਰੇਟਿਵ, ਉੱਥੇ ਜਿਹੜੇ ਨੇ ਉਹ ਐਕਟਿਵ ਨੇ। ਸੋ ਅਸੀਂ ਸਮਝਦੇ ਹਾਂ ਵੀ ਸਿੱਖਾਂ ਦਾ ਕੇਸ ਬੜਾ ਜੈਨੂਨ ਹੈ, ਕਸ਼ਮੀਰੀਆਂ ਦੇ ਕੇਸ ਵਾਂਗ ਅਸੀਂ ਤੀਸਰੀ ਕੌਮ ਹੈ ਉਸ ਖਿੱਤੇ ਦੇ ਵਿੱਚ। ਔਰ ਇਹ ਜਿਹੜਾ ਇੱਕ ਪਹਿਲਾਂ ਵੀ ਕਿਸੇ ਦਾ ਸੀ ਕਿ ਜੀ ਬਫਰ ਸਟੇਟ ਕੀ ਕਰੇਗੀ ਕੀ ਨਹੀਂ ਕਰੇਗੀ, ਉਹਦੇ ਤੇ ਅਸੀਂ ਪਹਿਲਾਂ ਵੀ ਇਹਦੇ ਤੇ ਜਵਾਬ ਦਿੱਤਾ ਹੋਇਆ। ਸੋ ਸਮਾਂ ਸੀਮਾ ਨੂੰ ਮੁੱਖ ਰੱਖਦੇ ਹਾਂ, ਮੈਂ ਜ਼ਿਆਦਾ ਲੰਬਾ ਨਹੀਂ ਲਿਜਾਣਾ ਚਾਹੁੰਦਾ। ਸਿੰਘ ਸਾਹਿਬ, ਸਰਦਾਰ ਸਾਹਿਬ ਦਾ ਸ਼ੁਕਰੀਆ ਜੀ ਡਾਕਟਰ ਸਾਹਿਬ ਨਾਲ ਨੇ ਬ੍ਰੇਕ। ਵੀਅਰਸ ਤੁਸੀਂ ਇਸ ਨਾਲ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।